ਮਸਲਾ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕਾ ਦੇ ਘਰੇਲੂ ਕਲੇਸ਼ ਦਾ ਹੈ। ਵੀਡੀਓ ਹਰ ਨੇ ਵੇਖ ਲਈ ਹੈ, ਹਰ ਇੱਕ ਨੇ ਨਿੰਦਿਆ ਵੀ ਕੀਤੀ ਹੈ। ਲੋਕ ਵੀਡੀਓ ਦਾ ਵਿਰੋਧ ਤਾਂ ਜ਼ਰੂਰ ਕਰ ਰਹੇ ਨੇ ਕਿ ਵੀਡੀਓ ਚਲਾਈ ਕਾਸ ਤੋਂ, ਵੀਡੀਓ ਵਾਇਰਲ ਕਾਸ ਤੋਂ ਕੀਤੀ, ਪਰ ਘਟਨਾ ਦਾ ਨਹੀਂ ਜੀ। ਪ੍ਰਵੀਨ ਜੀ ਬਿਲਕੁਲ ਪਹਿਲੀ ਗੱਲ ਤਾਂ ਆਪਣਾ ਰੇਡੀਓ ਤੇ ਆਪਣਾ ਚੈਨਲ ਇਹ ਇਸ ਗੱਲੋਂ ਮਤਲਬ ਕਿ ਸਹੀ ਐਥਿਕਸ ਤੇ ਖੜਾ ਕਿ ਆਪਾਂ ਉਹ ਵੀਡੀਓ ਦਿਖਾਈ ਨਹੀਂ ਹੈ, ਆਪਾਂ ਉਹ ਵੀਡੀਓ ਆਪਣੇ ਪਲੇਟਫਾਰਮ ਤੇ ਪੋਸਟ ਨਹੀਂ ਕੀਤੀ, ਪਰ ਉਹ ਵਿਸ਼ਾ ਬਹੁਤ ਸੰਵੇਦਨਸ਼ੀਲ ਹੈ। ਉਸ ਵਿਸ਼ੇ ਬਾਰੇ ਚਰਚਾ ਕਰਨੀ ਜ਼ਰੂਰ ਬਣਦੀ ਹੈ ਕਿ ਅਸੀਂ ਸਮਾਜਿਕ ਤੌਰ ਤੇ ਖੜੇ ਕਿੱਥੇ ਹਾਂ। ਸਵਾਲ ਇਹ ਨਹੀਂ ਹੈਗਾ ਕਿ ਅੱਜ ਬੀਬੀ ਬਲਜਿੰਦਰ ਕੌਰ ਦੀ ਵੀਡੀਓ ਹੈ ਤਾਂ ਕਰਕੇ ਉਹ ਚੈਨਲਾਂ ਨੇ ਚਲਾਤੀ ਤਾਂ ਉਹਦਾ ਵਿਰੋਧ ਹੋ ਰਿਹਾ। ਇਸ ਤੋਂ ਪਹਿਲਾਂ ਕਿੰਨੀਆਂ ਝਗੜੇ ਦੀਆਂ ਵੀਡੀਓ ਲੋਕ ਸਵਾਦ ਲੈ ਕੇ ਚਲਾਉਂਦੇ ਨੇ। ਉਹ ਉਸ ਸਮੇਂ ਔਰਤ ਦੇ ਸਨਮਾਨ ਦਾ ਮਸਲਾ ਕਿੱਥੇ ਜਾਂਦਾ? ਔਰਤ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਚਾਹੇ ਉਹ MLA ਹੋਵੇ, ਤੇ ਚਾਹੇ ਘਰ ਦੀ ਕੋਈ ਸੁਹਾਣੀ ਹੋਵੇ। ਸੋ ਇਸ ਲਈ ਹਰ ਔਰਤ ਦਾ ਉਨਾ ਹੀ ਰੁਤਬਾ, ਉਨਾ ਹੀ ਸਨਮਾਨ ਹੋਣਾ ਚਾਹੀਦਾ। ਇਸ ਮਸਲੇ ਦਾ ਸਾਡਾ ਨਜ਼ਰੀਆ ਦੂਰਾ ਨਹੀਂ ਹੋਣਾ ਚਾਹੀਦਾ। ਉਸੇ ਤਰ੍ਹਾਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਵੀਡੀਓ ਦਾ ਵਿਰੋਧ ਹੋ ਰਿਹਾ ਪਰ ਘਟਨਾ ਦਾ ਨਹੀਂ, ਬਿਲਕੁਲ ਤੁਸੀਂ ਜਿੱਥੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਪਲੇਟਫਾਰਮਾਂ ਨੇ ਪਾਈ ਹੈ, ਜਿਹੜੇ ਚੈਨਲਾਂ ਨੇ ਵੀਡੀਓ ਚਲਾਈ ਹੈ, ਉੱਥੇ ਥੱਲੇ ਜਦੋਂ ਕਮੈਂਟ ਪੜ੍ਹਦੇ ਹੋ ਤਾਂ ਲੋਕ ਇਹੀ ਕਹਿੰਦੇ ਨੇ ਕਿ ਬਾਈ ਆਹ ਕਿਹੜਾ ਪੱਤਰਕਾਰ ਹੈ, ਪੈਸੇ ਖਰੀਦਣ ਵਾਲਾ ਪੱਤਰਕਾਰ ਹੋ ਗਏ, ਤਾਂ ਪੈਸੇ ਇਕੱਠੇ ਕਰਨ ਵਾਲਾ ਚੈਨਲ ਹੋ ਗਿਆ, ਆਹ ਕਿਹੜਾ ਢੰਗ ਤਰੀਕਾ, ਤੁਸੀਂ ਇੱਕ ਬੀਬੀ ਦੇ ਘਰੇਲੂ ਝਗੜੇ ਦੀ ਵੀਡੀਓ ਕਰ ਰਹੇ ਹੋ। ਪੰਜਾਬ 'ਚ ਤਾਂ ਹਰ ਘਰ 'ਚ ਇਹੋ ਜਿਹਾ ਕੁਛ ਹੁੰਦਾ, ਆਮ ਝਗੜੇ ਹੁੰਦੇ ਨੇ ਜਿੱਥੇ ਦੋ ਭਾਂਡੇ ਨੇ ਉਹ ਖੜਕਦੇ ਨੇ। ਮਤਲਬ ਇਸ ਤੇ ਚਰਚਾ ਕੋਈ ਨਹੀਂ ਕਰ ਰਿਹਾ ਕਿ ਇਹ ਘਟਨਾ ਵਾਪਰੀ ਕਿਉਂ, ਜਾਂ ਅਜਿਹੀਆਂ ਘਟਨਾਵਾਂ ਸਾਡੇ ਘਰਾਂ 'ਚ ਵਾਪਰ ਕਿਉਂ ਰਹੀਆਂ ਨੇ। ਕਿਉਂ ਤਕਰਾਰ, ਮਤਲਬ ਕਿ ਬਹਿਸ ਤੋਂ ਤਕਰਾਰ ਤੋਂ ਅਸੀਂ ਹੱਥੋਂ ਪਾਈ ਤੱਕ ਆਉਂਦੇ ਹਾਂ, ਔਰ ਹੱਥ ਹਮੇਸ਼ਾ ਮਰਦ ਹੀ ਬੀਬੀ ਤੇ ਕਿਉਂ ਚੁੱਕਦਾ। ਮਤਲਬ ਹਜ਼ਾਰਾਂ ਲੱਖਾਂ ਪਿੱਛੇ ਕੋਈ ਘਟਨਾ ਆਉਂਦੀ ਹੋਊਗੀ ਕਿ ਹਾਂ ਕੋਈ ਅੱਕੀ ਹੋਈ ਬੀਬੀ ਨੇ ਕਦੇ ਕਿਸੇ ਆਪਣੇ ਘਰ ਵਾਲੇ ਨੂੰ ਕੁੱਟ ਲਿਆ ਹੋਵੇ, ਪਰ ਜ਼ਿਆਦਾਤਰ ਵੀਡੀਓ ਤੁਹਾਨੂੰ ਅਜਿਹੀਆਂ ਹੀ ਨਜ਼ਰ ਆਉਣਗੀਆਂ ਜਾਂ ਮਸਲੇ ਅਜਿਹੇ ਹੀ ਨਜ਼ਰ ਆਉਣਗੇ ਜਿਹੜੇ ਪੰਚਾਇਤ 'ਚ ਆਉਣਗੇ ਕਿ ਕੁੱਟਦਾ ਭਾਈ ਘਰ ਵਾਲੀ ਨੂੰ, ਲੱਤਾਂ ਨਾਲ, ਥੱਪੜਾਂ ਨਾਲ, ਡੰਡਿਆਂ ਨਾਲ, ਚਿਮਟੇ ਮਾਰ ਕੇ। ਕਿੰਨੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਇਸ ਲਈ ਇਸ ਮਸਲੇ ਨੂੰ ਦੋ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ। ਪਹਿਲਾ ਪਹਿਲੂ ਤਾਂ ਸਿਰਫ ਤੇ ਸਿਰਫ ਔਰਤ ਵਾਲੇ ਐਂਗਲ ਤੋਂ ਇਹਨੂੰ ਦੇਖਣ ਦੀ ਲੋੜ ਹੈ ਕਿ ਉਹ ਔਰਤ ਜਿਹੜਾ ਘਰ ਚਲਾਉਣ ਦੀ ਹਿੰਮਤ ਰੱਖਦੀ ਹੈ, ਜਿਹੜਾ ਨਾਲ ਸਾਰੇ ਕੰਮਾਂ 'ਚ ਤਾਲਮੇਲ, ਮਤਲਬ ਕਿ ਆਪਾਂ ਘਰ ਦੀਆਂ ਔਰਤਾਂ ਨੂੰ ਦੇਖਦੇ ਹਾਂ ਜਿਹੜੇ ਕੰਮ ਕਰਦੀਆਂ ਨੇ, ਰੁਜ਼ਗਾਰ ਲਈ ਜਾਂਦੀਆਂ ਨੇ, ਕਿਤੇ ਡਿਊਟੀ ਕਰਦੀਆਂ ਨੇ, ਕਿਤੇ ਪ੍ਰੋਫੈਸ਼ਨ 'ਚ ਕਿਸੇ ਆਪਣਾ ਕਾਰੋਬਾਰ ਚਲਾਉਂਦੀਆਂ ਨੇ, ਪਰ ਉਹ ਨਾਲ ਘਰ ਆ ਕੇ ਵੀ ਬਰਾਬਰ ਰਸੋਈ 'ਚ ਵੀ ਜ਼ਿੰਮੇਵਾਰੀ ਉਹਨਾਂ ਦੀ, ਗੁਸਲਖਾਨੇ 'ਚ ਵੀ ਕੰਮ ਹੈ ਉਹਨਾਂ ਦਾ, ਘਰ ਦੀ ਸਾਫ਼ ਸਫਾਈ ਵੀ ਉਹਨਾਂ ਦੀ, ਤੇ ਬੰਦਾ ਆਵੇ ਤਾਂ ਕੰਮ ਤੋਂ ਥੱਕਿਆ ਤੇ ਜਨਾਨੀ ਆਵੇ ਤਾਂ ਕੰਮ। ਸੋ ਆਪਾਂ ਵਰਤਾਰਾ ਦੇਖਦੇ ਹਾਂ। ਬੇਸ਼ੱਕ ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ 'ਚ ਜਾ ਕੇ ਪਿੱਤ ਟੁੱਟੀ ਆ ਥੋੜ੍ਹੀ, ਆਪਣੇ ਬੰਦਿਆਂ ਨੂੰ ਵੀ ਸਮਝ ਆਇਆ ਕਿ ਹਾਂ ਬਾਈ ਨਾਲ ਕੰਮ ਕਰਨਾ ਪੈਂਦਾ। ਘੱਟੋ ਘੱਟ ਹੋਰ ਨਹੀਂ, ਚਲੋ ਮਸ਼ੀਨ ਜੀ 'ਚ ਭਾਂਡਿਆਂ ਵਾਲੀ ਚਲਾਉਣ ਤੋਂ ਪਹਿਲਾਂ ਬੰਦਾ ਪਲੇਟ ਧੋ ਕੇ ਤਾਂ ਰੱਖਣ ਲੱਗ ਗਿਆ। ਸੋ ਇੰਨਾ ਕੁ ਤਾਂ ਤਬਦੀਲੀ ਆਈ ਹੈ। ਹਾਂ, ਪਰ ਜਿਹੜਾ ਇਹਦਾ ਦੂਸਰਾ ਪਹਿਲੂ ਹੈ ਉਹ ਬਹੁਤ ਗੰਭੀਰ ਹੈ। ਬੀਬੀ ਬਲਜਿੰਦਰ ਕੌਰ ਹੋਰੀ ਇੱਕ ਚੁਣੇ ਹੋਏ ਨੁਮਾਇੰਦੇ, MLA ਸੀ, ਬਤੌਰ MLA ਹੀ ਉਹਨਾਂ ਦਾ ਵਿਆਹ ਹੋਇਆ। ਉਸ ਤੋਂ ਬਾਅਦ ਦੂਸਰੀ ਵਾਰ, ਇੱਕ ਵਾਰ ਤਾਂ ਇਹ ਵੀ ਚਰਚਾ ਸੀ ਕਿ ਸ਼ਾਇਦ ਪਤਾ ਨਹੀਂ ਟਿਕਟ ਮਿਲਣੀ ਨਹੀਂ ਮਿਲਣੀ, ਜੇ ਮਿਲ ਵੀ ਗਈ ਤਾਂ ਪਤਾ ਨਹੀਂ ਬੀਬੀ ਜਿੱਤਣਗੇ ਕਿ ਨਹੀਂ ਜਿੱਤਣਗੇ। ਪਿਛਲੀ ਵਾਰ ਦਾ ਕਾਰਜਕਾਲ ਖੂਬ ਚਰਚਾ, ਪਰ ਜਿਹੀ ਜੀ ਹਵਾ ਬਣੀ, ਜਿਹੋ ਜੀ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਧੋਣ ਦਾ ਮਨ ਬਣਾਇਆ, ਉਸ ਲਹਿਰ ਦੇ ਵਿੱਚ ਪਹਿਲੇ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਜਿੱਤ ਗਏ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਉਹਨਾਂ 'ਚ ਪ੍ਰੋਫੈਸਰ ਬਲਜਿੰਦਰ ਕੌਰ ਵੀ। ਫਿਰ ਜਦੋਂ ਜਿੱਤ ਕੇ ਆਏ ਤਾਂ ਦੂਜੀ ਵਾਰ ਦੇ MLA ਬਣ ਕੇ ਆਏ, ਤੇ ਦੂਜੀ ਵਾਰ ਦੇ MLA ਦਾ ਮਤਲਬ ਸੀਗਾ ਕਿ ਹੁਣ ਇਹਨਾਂ ਨੂੰ ਮੰਤਰੀ ਦਾ ਅਹੁਦਾ ਮਿਲ ਸਕਦਾ। ਸੋ ਇਹ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸੀਗੇ, ਤੇ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਫਿਰ ਲਗਭਗ ਪੰਜਾਬ ਦੀ ਰਾਜਨੀਤੀ ਤੋਂ ਪਿਛਲੇ 5-6 ਮਹੀਨਿਆਂ ਤੋਂ ਕਿਤੇ ਨਜ਼ਰ ਨਹੀਂ ਆਉਣਾ। ਸੋ ਤੁਸੀਂ ਝਾਤ ਮਾਰ ਕੇ ਦੇਖੋ ਕਿ CM ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਕੈਬਨਿਟ ਬਣਨ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ ਦਾ ਕਿੰਨਾ ਕੁ ਰਾਜਨੀਤਿਕ ਮਸਲਿਆਂ ਦਾ ਜ਼ਿਕਰ ਹੋਇਆ, ਕਿੰਨਾ ਕੁ ਕਿਸੇ ਮੁੱਦਿਆਂ ਤੇ ਉਹਨਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ। ਸੋ ਇਹ ਮਾਮਲਾ ਪਿਛਲੇ ਬਹੁਤ ਸਮੇਂ ਤੋਂ ਭਖਿਆ ਘਰੇਲੂ ਮਸਲਾ ਹੈ, ਘਰੇਲੂ ਕਲੇਸ਼ ਹੈ। ਕਲੇਸ਼ ਦੀਆਂ ਜੜ੍ਹਾਂ ਲੋਕਾਂ ਵੱਲੋਂ ਆਪਣੇ ਹਵਾਲੇ ਨਾਲੇ ਬਾਹਰ ਲਿਆਂਦੇ ਨੇ। ਕੋਈ ਕਹਿੰਦਾ ਜੀ ਪਿਓ ਪੈਸੇ ਇਕੱਠੇ ਕਰਦਾ ਜੀ, ਕੋਈ ਕਹਿੰਦਾ ਜੀ ਪੇਕਿਆਂ ਔਰ ਸਹੁਰਿਆਂ 'ਚ ਖਿੱਚੋ ਤਾਣਾ ਜੀ, ਕਿ 2 ਨੰਬਰ ਦੀ ਪੈਸਾ ਕਿਹਨੇ ਖਾਣਾ ਜੀ, ਪੇਕੇ ਕਹਿੰਦੇ ਅਸੀਂ ਰੱਖਣਾ ਜੀ, ਸਹੁਰੇ ਕਹਿੰਦੇ ਅਸੀਂ ਰੱਖਣਾ ਜੀ, ਬੀਬੀ ਪੇਕਿਆਂ ਨੂੰ ਲਿਜਾਂਦੀ ਹੈ ਜੀ, ਸਹੁਰੇ ਆਪਣੇ ਕੋਲ ਨਹੀਂ। ਮਤਲਬ ਲੋਕ, ਇਹ ਦੰਦ ਕਥਾਵਾਂ ਨੇ। ਸੋ ਇਹ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ ਪਰ। ਸੋ ਇਸ ਲਈ ਇਸ ਨੂੰ ਇਸੇ ਤਰ੍ਹਾਂ ਹਵਾ ਦਿੱਤੀ ਜਾ ਰਹੀ ਆ। ਹਕੀਕਤ ਜੋ ਮਰਜ਼ੀ ਹੈ, ਇਹ ਪਰਿਵਾਰਕ ਗੱਲ ਹੈ। ਉਹ ਪਰਿਵਾਰਕ ਪਹਿਲੂ ਕਿਹੜਾ, ਉਹ ਕਿਹੜਾ ਐਂਗਲ ਹੈ, ਇਹ ਰੱਬ ਜਾਣੇ। ਇਹ ਬੰਦੇ ਵਾਲੇ ਪੱਖੋਂ ਹੈ, ਜਨਾਨੀ ਵਾਲੇ ਪੱਖੋਂ ਹੈ, ਪੇਕਿਆਂ ਵਾਲੇ ਪੱਖੋਂ ਹੈ, ਸਹੁਰਿਆਂ ਵਾਲੇ ਪੱਖੋਂ ਹੈ, ਕੋਈ ਨਿੱਜੀ ਹੈ,
ਕੋਈ ਰਿਸ਼ਤਿਆਂ ਨੂੰ ਲੈ ਕੇ ਹੈ, ਕੋਈ ਪੈਸੇ ਨੂੰ ਲੈ ਕੇ ਹੈ, ਕੋਈ ਦਹੇਜ ਨੂੰ ਲੈ ਕੇ, ਪਤਾ ਨਹੀਂ ਅਜੇ, ਇਹ ਗੱਲ ਬਾਹਰ ਨਹੀਂ ਆਈ। ਜਿਹੜੀ ਵੀਡੀਓ ਬਾਹਰ ਆਈ ਹੈ ਹੁਣ ਉਹ ਦੱਸੀ ਜਾ ਰਹੀ ਹੈ ਪ੍ਰਵੀਨ ਜੀ ਕਿ ਉਹ CCTV ਦੀ ਫੁਟੇਜ ਹੈ ਜੀ। ਦੇਖੋ ਉਹ ਦਰਵਾਜ਼ੇ ਦੇ ਕੋਲ ਵਿਹੜੇ ਦੀ ਹੈ, ਔਰ ਹੁਣ ਇਹ ਵੀ ਸਪਸ਼ਟ ਨਹੀਂਗਾ ਕਿ ਉਹਨਾਂ ਦੇ ਆਪਣੇ ਘਰ ਦੇ CCTV ਦੀ ਹੈ ਜਾਂ ਕਿਸੇ ਦੇ ਕੋਠੇ ਤੇ ਲੱਗੇ ਕਿਸੇ ਹੋਰ ਦੇ ਸਾਹਮਣੇ ਵਾਲੇ CCTV ਦੀ ਹੈ। ਜ਼ਿਆਦਾਤਰ ਪਹਿਲੂ ਇਹੀ ਲੱਗਦਾ ਕਿ ਉਹਨਾਂ ਦੇ ਘਰ ਦੀ ਹੋਏਗੀ, ਕਿਉਂਕਿ ਮੋਸਟਲੀ ਜਦੋਂ ਆਪਾਂ ਆਪਣੇ ਘਰਾਂ 'ਚ ਕੈਮਰੇ ਲਾਉਂਦੇ ਆ ਤਾਂ ਅਸੀਂ ਗੇਟ ਨੂੰ ਜ਼ਰੂਰ ਕਵਰ ਕਰਦੇ ਆ ਕਿ ਹਾਂ ਭਾਈ ਗੇਟ ਤੋਂ ਆਉਂਦਾ ਬੰਦਾ ਸਾਨੂੰ ਦਿਖ ਜਵੇ, ਪਰ ਅਸੀਂ ਬਾਹਰ ਵੀ ਦਿਖਾਉਂਦੇ ਆ। ਇਹ ਮੈਨੂੰ ਦਿਖ ਰਿਹਾ ਕਿ ਗਲੀ ਬਾਹਰੋਂ ਘੱਟ ਅੰਦਰੋਂ ਵੱਧ ਦਿਖ ਰਹੀ ਸੀ। ਕਿ ਇਹ ਤਾਂ ਨਹੀਂ ਕਿ ਕਿਸੇ ਗਵਾਂਢੀ ਨੇ ਕੋਠੇ ਤੋਂ ਕੱਢ ਕੇ ਬਣਾਈ ਹੋਵੇ, ਇਹ ਮੋਬਾਈਲ ਨਾਲ ਬਣੀ ਵੀਡੀਓ ਵੀ ਹੋ ਸਕਦੀ ਹੈ ਕਿ ਕਿਸੇ ਨੇ ਕੋਠੇ ਤੋਂ ਬਣਾਈ ਹੋਵੇ। ਚਰਚਾ ਆ ਰਹੀ ਹੈ ਕਿ ਜੁਲਾਈ ਦੀ ਹੈ ਇਹ ਵੀਡੀਓ, ਪਰ ਹੁਣ ਬਾਹਰ ਆਈ। ਜੇਕਰ ਤਾਂ ਕਿਸੇ ਨੇ ਮੋਬਾਈਲ ਨਾਲ ਬਣਾਈ ਹੈ ਫਿਰ ਤਾਂ ਉਹਨੂੰ ਜਨਤਕ ਕਰਨ ਲਈ ਮਤਲਬ ਕਿ ਸ਼ਰਾਰਤੀ ਮਨ ਕਦੇ ਵੀ ਭਟਕ ਸਕਦਾ ਜਾਂ ਕੋਈ ਵਿਰੋਧੀ ਮਨ ਕਦੇ ਵੀ ਭਟਕ ਸਕਦਾ, ਪਰ ਜੇਕਰ ਦੋਵਾਂ ਚੋਂ ਕਿਸੇ ਦੇ ਘਰ ਦੀ ਹੈ, ਜੇ ਉਹ ਚਾਹੇ ਪੇਕਿਆਂ ਦਾ ਘਰ ਚਾਹੇ ਸਹੁਰਿਆਂ ਦਾ ਘਰ, ਉਹਨਾਂ ਦੇ CCTV ਕੈਮਰੇ ਦੀ ਹੈ, ਫਿਰ ਸਵਾਲ ਹੈ ਕਿ ਦੋਵਾਂ ਦੀ ਇੱਜ਼ਤ ਦਾਤੇ ਸੀ, ਦੋਵਾਂ ਦੀ ਸ਼ਾਖ ਦਾਤੇ ਸੀ, ਫਿਰ ਕਿਹਨੇ ਜਾਰੀ ਕੀਤੀ? ਕੀ ਬਲਜਿੰਦਰ ਕੌਰ ਵਾਲੇ ਪਾਸਿਓਂ ਜਾਂ ਉਹਦੇ ਘਰ ਵਾਲੇ ਪਾਸਿਓਂ, ਉਹਦੇ ਪੇਕਿਆਂ ਵਾਲੇ ਪਾਸਿਓਂ ਜਾਂ ਸਹੁਰਿਆਂ ਵਾਲੇ ਪਾਸਿਓਂ? ਤੇ CCTV ਚੋਂ ਕਿਹਨੇ ਕੱਢ ਕੇ? ਇਹ ਇੱਕ ਵੱਡਾ ਸਵਾਲ। ਫਿਰ ਉਹ ਤੋਂ ਬਾਅਦ ਰਹਿੰਦੀ ਖੁੰਦੀ ਕਸਰ ਸਾਡੇ ਮੀਡੀਆ ਨੇ ਪੂਰੀ ਕੀਤੀ। ਇਹ ਉਸੇ ਤਰ੍ਹਾਂ ਪ੍ਰਵੀਨ ਜੀ ਜਿਵੇਂ ਪੰਜਾਬ ਸਰਕਾਰ ਫੈਸਲਾ ਲੈਂਦੀ ਆ ਕਿ ਅਸੀਂ ਸੁਰੱਖਿਆ ਹਟਾ ਰਹੇ ਹਾਂ VIP ਲੋਕਾਂ ਦੀ, ਤੇ ਉਹਨਾਂ ਦੇ ਨਾਮ ਉਹ ਜੀ ਆਪਣੀ ਉਹਨਾਂ ਦੀ ਇੱਕ ਬੀਬੀ ਹੈ ਜਿਹੜੀ ਅੱਜ ਕੱਲ੍ਹ ਗੁਜਰਾਤ 'ਚ ਕੰਮ ਕਰ ਰਹੀ ਹੈ ਇਹਨਾਂ ਲਈ ਤੇ ਪੈਸੇ ਲੈ ਰਹੀ ਹੈ ਪੰਜਾਬ ਦੇ ਖਜ਼ਾਨੇ 'ਚ, ਉਹ ਬੀਬੀ ਖੂਬ ਚਰਚਾ ਵਿੱਚ ਆ। ਕਹਿੰਦੇ ਕਿ ਉਸ ਬੀਬੀ ਨੇ ਨੰਬਰ ਬਣਾਉਣ ਦੇ ਲਈ ਉਹ ਮੀਡੀਆ ਨੂੰ ਦਿੱਤਾ, ਤੇ ਮੀਡੀਆ ਨੇ ਵੀ ਬਿਨਾਂ ਦਿਮਾਗ ਲਾਇਆ ਕਿ ਭਾਈ ਇਹਦਾ ਅਰਥ ਕੀ ਹੁੰਦਾ, ਅਸੀਂ ਜਿਹੜੇ ਨਾਂ ਜਾਰੀ ਕਰਾਂਗੇ, ਉਹਨਾਂ ਨੇ ਨਾਂ ਜਾਰੀ ਕਰ ਦਿੱਤੇ। ਸੋ ਇਹ ਉਸੇ ਤਰ੍ਹਾਂ ਕਿ ਕੀ ਇਹ ਦਿਮਾਗ ਨਹੀਂ ਲਾਇਆ ਗਿਆ ਕਿ ਜਾਂ ਜ਼ਿਆਦਾ ਦਿਮਾਗ ਲਾਇਆ ਗਿਆ ਕਿ ਇਹ ਵੀਡੀਓ ਜਾਣ ਦਿਓ। ਹੁਣ ਇਸ ਦੇ ਨਾਲ ਦੋ ਮਸਲੇ ਖੜੇ ਹੋ ਗਏ। ਜੇਕਰ ਇਹ ਘਰੇਲੂ ਮਸਲਾ ਸੀ, ਪਹਿਲੀ ਗੱਲ ਤਾਂ ਹੱਥ ਚੱਕਣਾ ਬਹੁਤ ਵੱਡੀ ਗੱਲ ਹੈ। ਇਹ ਮਰਦਾਨਗੀ ਦੀ ਨਿਸ਼ਾਨੀ ਨਹੀਂ, ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਤੇ ਆਪਣੀ ਭੈਣ ਭਰਾ ਮਾਂ ਤੇ ਔਰਤ ਹੋਣ ਦੇ ਤੇ ਤੁਸੀਂ ਹੱਥ ਚੱਕਦੇ ਹੋ, ਮਰਦਾਨਗੀ ਨਹੀਂ। ਪਰ ਮੀਡੀਆ ਨੇ ਜੋ ਭੂਮਿਕਾ ਨਿਭਾਈ ਉਹਦੇ ਨਾਲ ਦੋ ਸਿੱਧੇ ਮਾੜੇ ਅਸਰ ਪ੍ਰਵੀਨ ਜੀ ਇਹ ਵਿਚਾਰਨ ਵਾਲੇ ਨੇ ਕਿ ਭਾਈ ਇਹਦੇ ਨਾਲ ਉਸ ਬੀਬੀ ਦਾ ਰਾਜਨੀਤਿਕ ਕੈਰੀਅਰ ਵੀ ਪ੍ਰਭਾਵਿਤ ਹੋਣਾ ਤੇ ਉਹਦਾ ਘਰੇਲੂ ਰਿਸ਼ਤਾ ਵੀ ਟੁੱਟਣ ਕਿਨਾਰੇ। ਹੁਣ ਜਿਸ ਢੰਗ ਦੀ ਇਹ ਵੀਡੀਓ ਫੈਲ ਲਈ, ਜਿਸ ਢੰਗ ਦੀ ਚਰਚਾ ਹੋ ਲਈ, ਹੁਣ ਇਹ ਰੱਬੇ ਕੋਈ ਮਿਹਰ ਪਾ ਦੇਵੇ, ਕੋਈ ਜਿਹਾ ਪਾ ਦੇਵੇ ਕਿ ਰਿਸ਼ਤਾ ਮੁੜ ਕੇ ਸੁਖਾਵਾਂ ਹੋ ਜਾਵੇ। ਸੋ ਇਸ ਲਈ ਹੁਣ ਉਹ ਰਿਸ਼ਤਾ ਤਲਾਕ ਤੱਕ ਜਾਣ ਦਾ ਖਤਰਾ ਖੜਾ ਹੋ ਗਿਆ, ਔਰ ਜਿਹਦੇ ਲਈ ਸੋਸ਼ਲ ਮੀਡੀਆ ਚੈਨਲ ਅਖਬਾਰ TV ਜ਼ਿੰਮੇਵਾਰ ਕਹਿਲਾਉਣਗੇ ਜਿਨ੍ਹਾਂ ਨੇ ਵੀਡੀਓ ਚਲਾਈ ਆ। ਸੋ ਦੂਸਰੇ ਪਾਸੇ ਹੁਣ ਰਾਜਨੀਤਿਕ ਤੌਰ ਤੇ ਬੀਬੀ ਲਈ ਸਮਾਜ 'ਚ ਵਿਚਰਨਾ, ਅਫਸਰਾਂ ਨਾਲ, ਅਧਿਕਾਰੀਆਂ ਨਾਲ, ਵਿਧਾਇਕਾਂ ਨਾਲ, ਮੁੱਖ ਮੰਤਰੀ ਨਾਲ, ਮੀਟਿੰਗਾਂ ਦੇ ਵਿੱਚ ਲੋਕਾਂ ਨਾਲ ਉਹ ਅੱਖ ਮਿਲਾ ਕੇ ਗੱਲ ਕਰਨਾ ਹੁਣ ਉਹਦੇ ਲਈ ਬਹੁਤ ਮੁਸ਼ਕਲ ਹੋਣਾ। ਉਸ ਨੂੰ ਉਸ ਦੌਰ 'ਚੋਂ ਲੰਘਣਾ ਬਹੁਤ ਮੁਸ਼ਕਲ ਹੋਣਾ ਕਿ ਉਹ ਹੁਣ ਲੋਕਾਂ ਨਾਲ ਰਾਬਤਾ ਕਿਵੇਂ ਕਰੇਗੀ, ਆਪਣੀ MLA ਵਾਲੇ ਦੇ ਅਧਿਕਾਰ ਨਾਲ ਗੱਲ ਕਿਵੇਂ ਕਰੇਗੀ। ਹੁਣ ਉਹਦੇ ਲਈ ਘਰੋਂ ਬਾਹਰ, ਕਿਉਂਕਿ ਜੁਲਾਈ ਤੋਂ ਬਾਹਰ ਨਹੀਂ ਆ ਰਹੀ, ਉਹ ਆਪਣੇ ਕਹਿੰਦੇ ਪੇਕੇ ਘਰੇ ਆ। ਸੋ ਇਸ ਲਈ ਇਹਦਾ ਮਤਲਬ ਸਥਿਤੀ ਕਿੰਨੀ ਦਰਦਨਾਕ ਆ ਜਾਂ ਕਿੰਨੀ ਔਖਾਈ ਭਰੀ ਆ ਕਿ ਇੱਕ ਪਰਿਵਾਰ ਜਿਹੜਾ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਸਧਾਰਨ ਘਰਾਂ ਚੋਂ ਉੱਠ ਕੇ ਇੱਕ ਬੀਬੀ ਜਿਹੜੀ ਮਤਲਬ ਕਿ ਪੜ੍ਹਾਈ ਦੇ ਪੱਖੋਂ ਵੀ ਸਮਝ ਰੱਖਦੀ ਸੀ, ਉਹ ਰਾਜਨੀਤੀ 'ਚ ਆਈ ਤੇ ਜਿਹਨੂੰ ਲੱਗਦਾ ਸੀ ਕਿ ਲੰਬਾ ਕਰੀਅਰ ਹੋ ਸਕਦਾ ਹੈ, ਪੰਜਾਬ ਦੇ ਲਈ ਕੁਝ ਕਰ ਗੁਜ਼ਰ ਸਕਦੀ ਹੈ ਬੀਬੀ, ਅੱਜ ਉਹਦਾ ਆਪਣਾ ਘਰ ਬਚਾਉਣਾ ਉਹਦੇ ਲਈ ਮੁਸ਼ਕਲ ਹੋ ਗਿਆ। ਸੋ ਫਿਰ ਪੰਜਾਬ ਲਈ ਕਿਵੇਂ ਲੜੂਗੀ? ਜੇ ਆਪਾਂ ਉੱਥੇ ਹੀ ਗੱਲ ਨਿਬੇੜਨਾ ਚਾਹੁੰਦੇ ਹਾਂ ਪ੍ਰਵੀਨ ਜੀ ਕਿ ਜਿੱਥੋਂ ਗੱਲ ਸ਼ੁਰੂ ਹੋਈ ਸੀ, ਸਵਾਲ ਉੱਥੇ ਹੀ ਖੜਾ ਕਿ ਅਸੀਂ ਵੀਡੀਓ ਨੂੰ ਲੈ ਕੇ ਚਰਚਾ ਲਗਾਤਾਰ ਕਰ ਰਹੇ ਹਾਂ, ਪਰ ਉਸ ਘਟਨਾ ਦਾ ਜ਼ਿਕਰ ਕਿਉਂ ਨਹੀਂ ਕਰ ਪਾ ਰਹੇ ਕਿ ਉਸ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਕੋਝੀ ਹਰਕਤ ਹੈ, ਜਿਹੜਾ ਥੱਪੜ ਮਾਰਨ ਤੱਕ ਵਾਲੀ ਗੱਲ ਹੈ, ਵਿਚਾਰ ਪੰਚਾਇਤ 'ਚ ਬੈਠ ਕੇ ਨਿਬੇੜਨ ਦੀ ਕੋਸ਼ਿਸ਼ ਵਾਲਾ ਮਾਮਲਾ ਥੱਪੜਾ ਥਪੜਾਈ ਤੱਕ ਕਿਉਂ ਜਾਵੇ, ਤੇ ਇਸ ਦੇ ਉੱਤੇ ਅਸੀਂ ਕਦੋਂ ਚਰਚਾ ਕਰਾਂਗੇ? ਕਿ ਇਸ ਲਈ ਅਸੀਂ ਚਰਚਾ ਤੋਂ ਭੱਜ ਰਹੇ ਹਾਂ ਕਿ ਅਸੀਂ ਵੀ ਮਾਨਸਿਕ ਤੌਰ ਤੇ ਜਿਹੇ ਹੈਗੇ ਹਾਂ, ਅਸੀਂ ਵੀ ਇਹ ਸੋਚਦੇ ਹਾਂ ਕਿ ਹਾਂ ਕਿ ਕੋਈ ਗੱਲ ਨਹੀਂ, ਥੱਪੜ ਮਾਰ ਲਿਆ ਫਿਰ ਕੀ ਹੋ ਗਿਆ, ਘਰਾਂ 'ਚ ਹੋ ਹੀ ਜਾਂਦਾ ਏਦਾਂ, ਨਹੀਂ। ਸੋ ਇਸ ਲਈ ਜਦੋਂ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ ਤਾਂ ਇਸ ਮਸਲੇ ਤੇ ਸਾਨੂੰ ਵਿਚਾਰ ਕਰਨਾ ਪਏਗਾ ਕਿ ਅਸੀਂ ਹੱਥੋਂ ਪਾਈ ਤੱਕ ਕਿਉਂ ਆਈਏ, ਆਪਣੇ ਬਰਾਬਰ ਦੇ ਆਪਣੇ ਪਰਿਵਾਰਕ ਮੈਂਬਰ ਤੇ ਹੱਥ ਚੱਕਣ ਵਾਲੀ ਨੌਬਤ ਕਿਉਂ ਆਵੇ। ਸੋ ਇਸ ਦੇ ਉੱਤੇ ਪੰਜਾਬ ਨੂੰ ਵੀ, ਦੇਸ਼ ਨੂੰ ਵੀ, ਸਮਾਜ ਨੂੰ ਵੀ ਵਿਚਾਰ ਜ਼ਰੂਰ ਕਰਨਾ ਚਾਹੀਦਾ। ਪਰ ਅਸੀਂ ਅਰਦਾਸ ਕਰਾਂਗੇ ਕਿ ਇਹ ਰਿਸ਼ਤਾ ਪਰਿਵਾਰ ਨਾ ਟੁੱਟਣ ਤੇ ਦੁਬਾਰਾ ਅਜਿਹੀਆਂ ਘਟਨਾਵਾਂ ਨਾ ਵਾਪਰਨ। ਮੀਡੀਆ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਸਮਝੇ ਕਿ ਸਾਡੀ ਭੂਮਿਕਾ ਕੀ ਹੋਣੀ ਚਾਹੀਦੀ ਹੈ। ਇਹ ਵੀਡੀਓ ਫੈਲਾ ਕੇ ਤੁਸੀਂ ਵਿਊਜ਼ ਤਾਂ ਲੈ ਲਏ ਹੋਣਗੇ, 4 ਪੈਸੇ ਤਾਂ ਜੋੜ ਲਏ ਹੋਣਗੇ, ਪਰ ਲੋਕਾਂ ਦੀਆਂ ਜਿਹੜੀਆਂ
ਤੁਹਾਡੇ ਪ੍ਰਤੀ ਭਾਵਨਾਵਾਂ ਨੇ ਉਹਨੂੰ ਵੀ ਪੜ੍ਹ ਕੇ ਸਮਝੋ ਕਿ ਐਥਿਕਸ ਵੀ ਕੁਝ ਹੁੰਦੇ ਨੇ ਮੀਡੀਆ ਦੀ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। 4 ਪਿਲਰਾਂ ਚੋਂ ਇੱਕ ਪਿਲਰ ਕਹਾਉਨੇ ਹੋ ਤੇ ਉਹ ਪਿਲਰਾਂ ਦਾ ਆਹੀ ਕੰਮ ਹੈ ਕਿ ਹਾਂ ਅਜਿਹੇ ਮਤਲਬ ਕਿ ਮਸਲਿਆਂ ਨੂੰ ਵੀ ਉਜਾਗਰ ਕਰੋ। ਤੋ ਇਹਦੇ ਤੇ ਗੌਰ ਕਰਨਾ ਆਪਣੀ ਤਰ੍ਹਾਂ ਆਪ।